ਅਗਲੀ ਗੱਲ ਕਰੀਏ ਬਲਬੀਰ ਸਿੰਘ ਸੀਚੇਵਾਲ ਦੀ, ਇੱਕ ਬਿਆਨ ਉਹਨਾਂ ਦਾ ਬੜੀਆਂ ਸੁਰਖੀਆਂ ਦੇ ਵਿੱਚ ਹੈ। ਕਹਿੰਦੇ ਨਾਲ ਸਵਾਲ ਇਹ ਵੀ ਪੈਦਾ ਹੋ ਗਿਆ ਵੀ ਆਪ ਤੋਂ ਨਾਰਾਜ਼ ਤਾਂ ਨਹੀਂ ਕਿਤੇ ਚੱਲ ਰਹੇ ਇਹ? ਪ੍ਰਵੀਨ ਜੀ, ਆਮ ਆਦਮੀ ਪਾਰਟੀ ਨੇ ਪੰਜਾਬ ਤੋਂ 7 ਸੰਸਦ ਮੈਂਬਰ ਭੇਜੇ, ਜੀ ਜੀ। ਰਾਜ ਸਭਾ ਮੈਂਬਰ ਜਿਹੜੇ ਸਾਡੇ ਕੋਟੇ ਚ ਆਉਂਦੇ ਆ, ਉਹ ਸਾਰੇ ਆਮ ਆਦਮੀ ਪਾਰਟੀ ਦੇ ਗਏ ਕਿਉਂਕਿ ਐਮਐਲਏ ਵੱਧ ਉਹਨਾਂ ਦੇ ਕੋਲ ਸੀਗਾ ਸਾਰਾ ਕੁਛ। ਤੇ ਉਹਦੇ ਤਹਿਤ ਉਹ 7 ਦੇ 7 ਦੇ ਉੱਤੇ ਸਵਾਲ ਉੱਠਦੇ ਰਹੇ ਕਿ ਵੀ ਘੱਟੋ ਘੱਟ ਪੰਜਾਬ ਵਾਲਿਆਂ ਨੂੰ ਤਾਂ ਕਿਸੇ ਨੂੰ ਮੌਕਾ ਦਿੰਦੇ ਤੁਸੀਂ, ਉਹ ਨਹੀਂ ਦਿੱਤਾ ਇਹਨਾਂ। ਉਹਦੇ ਵਿੱਚੋਂ ਤਾਂ ਵੀ ਇਹ ਮੰਨਿਆ ਜਾਂਦਾ ਰਿਹਾ ਕਿ ਚਲੋ ਜੀ ਇੱਕ ਬੰਦਾ ਇਹਨਾਂ ਨੇ ਮਤਲਬ ਆਮ ਲੋਕਾਂ ਚੋਂ ਭੇਜਿਆ, ਸੰਤ ਬਲਬੀਰ ਸਿੰਘ ਸਿੰਚਾਲ ਬਾਰੇ ਕਿਹਾ ਜਾਂਦਾ ਰਿਹਾ। ਜੀ ਜੀ। ਰਾਘਵ ਚੱਡਾ ਬਾਹਰੋਂ ਸੀ, ਸੰਦੀਪ ਪਾਠਕ ਬਾਹਰੋਂ ਸੀ, ਬਿਕਰਮਜੀਤ ਸਿੰਘ ਸਾਹਨੀ ਦੇਖਣ ਨੂੰ ਹੋਵੇ ਪਰ ਉਹ ਪੰਜਾਬ ਦਾ ਨੁਮਾਇੰਦਗੀ ਨਹੀਂ ਕਰਦਾ ਸੀ, ਹੈ ਨਾ। ਹੁਣ ਅਸ਼ੋਕ ਮਿੱਤਲ ਦੀ ਗੱਲ ਕਰ ਲਓ, ਤੁਸੀਂ ਭੱਜੀ ਦੀ ਗੱਲ ਕਰ ਲਓ, ਫਿਰ ਰਜਿੰਦਰ ਗੁਪਤਾ ਨੂੰ ਸੰਜੀਵ ਅਰੋੜਾ ਦੀ ਥਾਂ ਤੇ ਭੇਜਤਾ, ਉਹਦੀ ਗੱਲ ਕਰ ਲਓ। ਜੀ ਜੀ। ਸੋ ਇਸੇ ਤਰ੍ਹਾਂ ਫਿਰ ਬਲਬੀਰ ਸਿੰਘ ਸਿੰਚਾਲ ਸੀ ਜਿਹੜੀ ਕਹੀ ਜਾਂਦੀ ਸੀ ਕਿ ਟਿਕਟ ਵਿਕੀ ਨਹੀਂ, ਚਲੋ ਇਹ ਇੱਕ ਮਾਨਤਾਨ ਵਜੋਂ ਗਈ ਆ, ਬਾਕੀ ਮਤਲਬ ਇਹ ਸੀ ਨਾ ਕਿ ਸੌਦੇ ਹੋਏ ਨੇ ਜੀ ਜੀ, ਜਾਂ ਮੂੰਹ ਦੇਖ ਕੇ ਮਤਲਬ ਕਿ ਹੈ ਨਾ ਚਲੋ ਭਰੋਸੇ ਲੱਗੇ ਨੇ। ਹੁਣ ਹੋਇਆ ਕੀ ਕਿ ਪੰਜਾਬ ਤੋਂ 6 ਤੇ 1 ਦਿੱਲੀ ਵਾਲਾ 7 ਰਾਜ ਸਭਾ ਮੈਂਬਰ ਇਕੱਠੇ ਛੱਡ ਗਏ ਇਹਨਾਂ ਦੇ, ਤੇ ਉਹ ਬੀਜੇਪੀ ਚਲੇ ਗਏ। ਰਾਘਵ ਚੱਡਾ ਵੀ ਗਿਆ, ਸੰਦੀਪ ਪਾਠਕ ਵੀ ਗਿਆ, ਅਸ਼ੋਕ ਮਿੱਤਲ ਵੀ ਗਿਆ, ਹਰਭਜਨ ਸਿੰਘ ਵੀ ਗਿਆ, ਰਜਿੰਦਰ ਗੁਪਤਾ ਵੀ ਗਿਆ, ਸਾਨੀ ਵੀ ਗਿਆ, ਤੇ ਨਾਲ ਸਵਾਤੀ ਮਾਲੀਵਾਲ ਵੀ ਚਲੀ ਗਈ। ਪਿੱਛੇ ਬਚੇ ਇਹਨਾਂ ਕੋਲ 3 ਰਾਜ ਸਭਾ ਮੈਂਬਰ, ਇੱਕ ਪੰਜਾਬ ਤੋਂ ਬਲਬੀਰ ਸਿੰਘ ਸਿੰਚੇਵਾਲ ਤੇ 2 ਦਿੱਲੀ ਤੋਂ ਸੰਜੇ ਸਿੰਘ ਤੇ ਗੁਪਤਾ। ਹੁਣ ਜੋ ਰੁਖ ਬਲਬੀਰ ਸਿੰਘ ਸਿੰਚੇਵਾਲ ਨੇ ਅਪਣਾਇਆ, ਕੀ ਉਹਨਾਂ ਦੇ ਉੱਤੇ ਹੁਣ ਭਗਵਾ ਰੰਗ ਚੜੂਗਾ? ਜੀ ਸਹੀ ਹੈ। ਕੀ ਹੁਣ ਮਤਲਬ ਕਿ ਨਿਰਮਲੇ ਉਸ ਰੰਗ ਚ ਰੰਗੇ ਜਾਣਗੇ, ਜਾਂ ਇਹ ਸਿਰਫ ਤੇ ਸਿਰਫ ਇੱਕ ਉਸ ਦਾਇਰੇ ਚੋਂ ਬਾਹਰ ਆਉਣ ਦੀ ਕਵਾਇਦ ਹੈ ਕਿ ਛੱਡੋ ਆਪਾਂ ਕੀ ਲੈਣਾ, ਆਪਾਂ ਆਪਣੀ ਸੇਵਾ ਕਰੀਏ, ਆਪਣਾ ਕੰਮ ਠੀਕ ਚੱਲਦਾ, ਆਪਣਾ ਡੇਰੇ ਦਾ ਕੰਮ ਠੀਕ ਚੱਲਦਾ, ਆਪਣੀਆਂ ਜੀਸੀਬੀ ਜੂਸੀਬੀ ਵਧੀਆ ਚੱਲਦੀਆਂ, ਠੀਕ ਹੈ ਨਾ, ਤੇ ਆਪਾਂ ਆਪਣਾ ਕੰਮ ਕਰੀਏ, ਆਪਾਂ ਛੱਡੋ ਇਹਨਾਂ ਨੂੰ। ਕੀ ਉਹ ਕਵਾਇਦ ਹੈ? ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਬਕਾਇਦਾ ਤੌਰ ਤੇ ਪੰਜਾਬ ਦੇ ਡੀਜੀਪੀ ਨੂੰ। ਠੀਕ ਹੈ ਜੀ। ਚਿੱਠੀ ਲਿਖ ਕੇ ਕਿਹਾ ਕਿ ਆਪਣੀਆਂ ਸਿਕਿਉਰਿਟੀ ਵਾਪਸ ਲੈ ਜਾਓ, ਮੈਨੂੰ ਲੋੜ ਨਹੀਂ। 6 ਪੁਲਿਸ ਵਾਲੇ ਮਿਲੇ ਹੋਏ ਨੇ ਉਹਨਾਂ ਨੂੰ, 3 ਉਹਨਾਂ ਦੇ ਨਾਲ ਰਹਿੰਦੇ ਨੇ, 3 ਉਹਨਾਂ ਦੇ ਘਰੇ ਰਹਿੰਦੇ ਨੇ ਜੀ। ਉਹ ਕਹਿੰਦੇ ਵੀ 3 ਇੱਕ ਥਾਣੇ ਵਾਲੇ ਲੈ ਲਓ, 3 ਦੂਏ ਥਾਣੇ ਲੈ ਲਓ, ਘੱਟੋ ਘੱਟ ਇਸ ਇਲਾਕੇ ਦੇ ਵਿੱਚ ਕੰਮ ਕਰ ਲਓ, ਕਿਉਂਕਿ ਲੋਕਾਂ ਦੇ ਵਿੱਚ ਬਹੁਤ ਦਹਿਸ਼ਤ ਹੈ, ਲੋਕਾਂ ਦੇ ਵਿੱਚ ਬਹੁਤ ਡਰ ਹੈ, ਤੇ ਬਹੁਤ ਥਾਵਾਂ ਦੇ ਉੱਤੇ ਵਾਰਦਾਤਾਂ, ਲੁੱਟਾਂ ਖੋਹਾਂ, ਚੋਰੀ ਤਾਰੀ, ਕੁੱਟ ਮਾਰ, ਜੇ ਉਹ ਇੰਨਾ ਕੁਛ ਹੋ ਰਿਹਾ, ਤੇ ਮੈਂ ਸਿਕਿਉਰਿਟੀ ਰੱਖ ਕੇ ਕੀ ਕਰਨੀ? ਸਿਕਿਉਰਿਟੀ ਜਿਹਨਾਂ ਨੂੰ ਲੋੜ ਆ ਉਹਨਾਂ ਨੂੰ ਦਿਓ, ਆਮ ਪਬਲਿਕ ਲਈ ਕੰਮ ਕਰੋ। ਮਤਲਬ ਇਹਦੇ ਰਾਹੀਂ ਉਹ ਪੰਜਾਬ ਦੇ ਅਮਨ ਕਾਨੂੰਨ ਦੇ ਮਸਲੇ ਦੇ ਉੱਤੇ ਵੱਡੀ ਉਂਗਲ ਧਰ ਰਹੇ ਨੇ, ਤੇ ਸਰਕਾਰ ਨੂੰ, ਭਗਵੰਤ ਮਾਨ ਦੀ ਸਰਕਾਰ ਨੂੰ ਕਟਹਿਰੇ 'ਚ ਖੜਾ ਕਰ ਰਹੇ ਜੀ। ਸਹੀ ਹੈ। ਕੀ ਉਹਨਾਂ ਦੀ ਪਾਰਟੀ ਨਾਲ ਕੋਈ ਨਾਰਾਜ਼ਗੀ ਹੋ ਗਈ ਹੈ? ਕੀ ਸਰਕਾਰ ਨਾਲ ਕੋਈ ਨਾਰਾਜ਼ਗੀ ਹੋ ਗਈ ਹੈ? ਕੀ ਦੂਸਰੇ ਪਾਸੇ ਮਿੰਨਤ ਤਰਲਾ ਵੱਡਾ ਹੋ ਗਿਆ, ਜਿੱਧਰ ਬਾਕੀ ਗਏ ਉਹ ਪਲੜਾ ਭਾਰੀ ਹੋ ਗਿਆ ਕਿ ਆਪਾਂ ਵੀ ਉਧਰ ਨੂੰ ਚੱਲੀਏ? ਸਹੀ ਹੈ। ਜਾਂ ਸੱਚਮੁੱਚ ਜੇ ਛੱਡਣੀ ਸੀ ਫਿਰ ਸਿਕਿਉਰਿਟੀ ਕਿਉਂ ਰਾਜ ਸਭਾ ਵੀ ਛੱਡ ਕੇ ਆ ਜਾਂਦੇ? ਫਿਰ ਆਪਾਂ ਅਜਿਹਾ ਕਿਹੜਾ ਤੀਰ ਮਾਰ ਲਿਆ ਕਿ ਆਪਾਂ ਉਹਦੇ ਵਿੱਚ ਕੁਛ ਐਡਾ ਵੱਡਾ ਕੰਮ ਕਰ ਲਿਆ ਕਿ ਜੇ ਅਸੀਂ ਨਾ ਹੋਏ ਤਾਂ ਕੁਛ ਨਹੀਂ ਰੁਕ ਜੂਗਾ? ਸੋ ਦੱਸੋ, ਜਾਂ ਤਾਂ ਇਹ ਦੱਸ ਦਿਓ ਕਿ ਹਾਂ ਮੈਂ ਆਹ ਵੱਡੇ ਸਵਾਲ ਖੜੇ ਕੀਤੇ ਨੇ ਪੰਜਾਬ ਦੇ ਹਵਾਲੇ ਨਾਲ, ਮੇਰੀ ਸੁਣਵਾਈ ਨਹੀਂ ਹੋਈ ਉੱਥੇ। ਜੀ ਜੀ। ਸੋ ਇਸ ਲਈ ਸਿਕਿਉਰਿਟੀ ਛੱਡਣੀ ਹੋਵੇ ਰਾਜ ਸਭਾ ਵੀ ਛੱਡੀ ਜਾ ਸਕਦੀ ਹੈ, ਜਾਂ ਫਿਰ ਇਹਦੇ ਪਿੱਛੇ ਕੋਈ ਹੋਰ ਰਾਜ ਹੈ ਤਾਂ ਹੁਣ ਆਉਂਦੇ ਸਮੇਂ ਖੁੱਲੂਗਾ। ਫਿਲਹਾਲ ਉਹਨਾਂ ਨੇ ਆਪਣੀ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਦਿਆਂ ਅਮਨ ਕਾਨੂੰਨ ਦੇ ਹਵਾਲੇ ਨਾਲ, ਖਾਸ ਕਰਕੇ ਕਹਿੰਦੇ ਬਈ ਤੇ ਨੇੜੇ ਤੇੜੇ ਲੁੱਟਾਂ ਖੋਹਾਂ ਬਹੁਤ ਹੋਈ ਜਾਂਦੀਆਂ, ਉੱਥੇ ਹੀ ਤੈਨਾਤ ਕਰ ਦੋ। ਕਹਿੰਦੇ ਇਹਨਾਂ ਨੂੰ ਮੇਰੇ ਨਾਲ ਤੈਨਾਤ ਕਰਨ ਦੀ ਬਜਾਏ, ਮੈਨੂੰ ਲੋੜ ਨਹੀਂ, ਮੈਨੂੰ ਕੋਈ ਡਰ ਭੈ ਨਹੀਂ। ਸੋ ਪਰ ਇਹ ਲੰਮਾ ਸਮਾਂ ਬੀਤਣ ਤੋਂ ਬਾਅਦ ਇਹ ਪ੍ਰਕਿਰਿਆ 'ਚ ਫੈਸਲਾ ਲੈਣਾ, ਇਹਦੇ ਲੋਕ ਰਾਜਨੀਤਿਕ ਅਰਥ ਵੀ ਲਾ ਰਹੇ ਨੇ, ਸਮਾਜਿਕ ਅਰਥ ਵੀ ਲਾ ਰਹੇ ਨੇ। ਆਉਂਦੇ ਸਮੇਂ ਜ਼ਰੂਰ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ, ਪਰ ਚਰਚਾ ਖੂਬ ਹੈ ਜੀ ਕਿ ਇੱਕ ਰਾਜ ਸਭਾ ਮੈਂਬਰ ਹੋਰ ਨਾਰਾਜ਼ ਹੋ ਗਿਆ ਆਮ ਆਦਮੀ ਪਾਰਟੀ ਦਾ। ਜੀ ਮੈਨੂੰ ਲੱਗਦਾ ਪੰਜਾਬ 'ਚੋਂ ਅਖੀਰਲੀ ਨਹੀਂ ਸ਼ਾਇਦ। ਬਿਲਕੁਲ ਬਿਲਕੁਲ, ਸ਼ਾਇਦ ਕੀ ਪੱਕਾ ਹੀ ਨੇ। ਹਾਂਜੀ। ਦੂਜੀ ਗੱਲ ਇਹ ਆ ਵੀ ਚੋਣਾਂ ਆ ਰਹੀਆਂ ਨੇ ਨੇੜੇ ਸ਼ਰਮਾ ਜੀ, ਬਹੁਤ ਸਾਰੇ ਇਸ ਤਰ੍ਹਾਂ ਦੀ ਨੈਤਿਕਤਾ ਜਾਗੂਗੀ, ਬਹੁਤ ਸਾਰੇ ਆਦਰਸ਼ੀ ਬਿਆਨ ਵੀ ਆਉਣਗੇ, ਆਪਾਂ ਨੂੰ ਪਤਾ ਹੀ ਹੈ।